जी हाँ जी लाइव है। दिखाओ मैंने। नहीं नहीं लाइव तो नहीं गया। हाँ जी, कोई दोस्त लाइव देख रही है तो ज़रा मैसेज करो कि क्या लाइव ठीक आ रही है। ज़रा दसना कि रोटेशन का इशू तो नहीं है। ऐसे करना, ऐसे करना, ऐसे करना। ले आएगा ना। हाँ जी, मैंने जस्ट रोटेशन का दस दो कि क्या स्क्रीन ठीक आ रही। जी मित्रों, जिमें कि तुसी देख रहे हो कि बाबा गुरु नानक देव जी सरकार के 594 जन्म दिन ਦੀਆਂ ਤਕਰੀਬਾਤ ਨਨਕਾਣਾ ਸਾਹਿਬ ਗੁਰਦੁਆਰਾ ਜਨਮ ਸਥਾਨ ਦੇ ਅੰਦਰ ਜਾਰੀ ਹੈ। ਦੇਸ਼ਾਂ ਵਿਦੇਸ਼ਾਂ ਤੋਂ ਤੇ ਸਾਡੇ ਪੰਜਾਬੀ ਵੀਰਾਂ ਦੀ ਸਿੱਖ ਸੰਗਤਾਂ ਇੱਥੇ ਇਸ ਟਾਈਮ ਆਪੜ ਚੁੱਕੀਆਂ ਹਨ। ਔਰ ਇਸ ਟਾਈਮ ਕੱਲ ਆਇਆ ਸੀ ਜਿਤਨੇ ਵੀ ਜੱਥੇ ਜਿਤਨੀਆਂ ਵੀ ਸੰਗਤਾਂ ਆਈਆਂ ਸੀ ਇੰਡੀਅਨ ਸਾਈਡ ਤੋਂ ਕੋਈ 3000 ਦੇ ਕਰੀਬ ਲੋਕ ਜਿਹੜੇ ਹਨ ਉਹ ਇੱਥੇ ਰਾਤ ਨੂੰ ਪਹੁੰਚ ਚੁੱਕੇ ਹਨ। ਸੋ ਇਹਨਾਂ ਦਾ ਰਾਤ ਸਟੇ ਹੋ ਚੁੱਕਾ ਹੈ। ਅੱਜ ਬਹੁਤ ਸਾਰੇ ਲੋਕ ਇੱਥੇ ਮੁxtਲਿਫ ਗੁਰਦੁਆਰਿਆਂ ਦੇ ਅੰਦਰ ਜਾ ਰਹੇ ਹਨ। ਬਾਕੀ ਨਨਕਾਣਾ ਸਾਹਿਬ ਦੇ ਅੰਦਰ ਜਿਤਨੇ ਗੁਰਦੁਆਰੇ ਨੇ ਉਹਨਾਂ ਦੇ ਅੰਦਰ ਵੀ ਅੱਜ ਇਹਨਾਂ ਸੰਗਤਾਂ ਦਾ ਰਸ਼ ਲੱਗਿਆ ਰਹੇਗਾ। ਇਸ ਤੋਂ ਹਟ ਕੇ ਨਨਕਾਣਾ ਸਾਹਿਬ ਜਨਮ ਸਥਾਨ ਦੇ ਅੰਦਰ ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਸਿੱਖ ਵੀਰ, ਸਿੱਖ ਭੈਣਾਂ ਜੀ, ਸਿੱਖ ਮਾਵਾਂ ਉਹ ਇੱਥੇ ਮੌਜੂਦ ਹਨ। ਸੋ ਇਸ ਵੇਲੇ ਤੁਸੀਂ ਜਿਹੜੇ ਦਰਸ਼ਨ ਦੀਦਾਰ ਲੈ ਰਹੇ ਹੋ ਇਹ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਤੋਂ ਲੈ ਰਹੇ ਹੋ ਔਰ ਤੁਹਾਨੂੰ ਅੱਗੇ ਵੀ ਲੈ ਕੇ ਜਾਂਦੇ ਹਾਂ, ਤੁਹਾਡੇ ਲੋਕਾਂ ਦੇ ਨਾਲ ਗੱਲ ਵੀ ਕਰਾਵਾਂਗੇ। ਮਕਸਦ ਇਹ ਹੈ ਕਿ ਇੱਥੇ ਕਿਸ ਤਰ੍ਹਾਂ ਦੇ ਅਰੇਂਜਮੈਂਟਸ ਹਨ, ਕਿਸ ਤਰ੍ਹਾਂ ਦੇ ਲੋਕ ਕਿਵੇਂ ਸੈਟੀਸਫਾਈ ਹਨ, ਇਹਨਾਂ ਦੇ ਨਾਲ ਤੁਹਾਡੀ ਗੱਲ ਕਰਾਵਾਂਗੇ ਤੇ ਮਿਲਾਉਂਦੇ ਹਾਂ ਤੁਹਾਨੂੰ ਕਿਸੇ ਵੀ ਮਿੱਤਰ ਦੇ ਨਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਕਿੱਥੋਂ ਆਉਣਾ ਹੋਇਆ ਵੀਰ ਜੀ? ਵੀਰ ਜੀ ਹਰਿਆਣੇ ਤੋਂ ਆਏ ਆਪਾਂ। ਹਰਿਆਣਾ ਕਿਹੜੇ ਸਿਟੀ ਤੋਂ? ਅੱਛਾ ਅੱਛਾ, ਤੇ ਕਦੋਂ ਆਪਣੇ? ਅਸੀਂ ਕੱਲ ਪਹੁੰਚੇ ਜੀ ਇੱਥੇ। ਕੱਲ ਆਪਣੇ ਹੋ? ਹਾਂਜੀ ਹਾਂਜੀ। ਤੇ ਕਿਵੇਂ ਦੇ ਸੀ ਵਾਕੇ ਤੇ ਅਟਾਰੀ ਰਾਹੀਂ ਜਿਵੇਂ ਅਰੇਂਜਮੈਂਟ ਸੀ ਦੱਸੋ। ਸੀ ਜੀ ਬਹੁਤ ਵਧੀਆ ਪ੍ਰੋਗਰਾਮ ਸੀਗਾ ਜੀ। ਆਉਂਦਾ ਪਹਿਲਾਂ ਸਾਡਾ ਸਵਾਗਤ ਕੀਤਾ ਜੀ, ਬਹੁਤ ਨਿੱਘਾ ਸਵਾਗਤ ਹੋਇਆ ਸਾਡਾ। ਜੀ ਜੀ ਹਾਂਜੀ, ਸਵਾਗਤ ਕਰਨ ਤੋਂ ਬਾਅਦ ਸਾਨੂੰ ਰਾਤ ਨਨਕਾਣਾ ਸਾਹਿਬ ਲਿਆਏ ਜੀ। ਠੀਕ ਹੈ। ਤੇ ਮਹਾਰਾਜ ਦਰਸ਼ਨ ਕਰਕੇ ਬਹੁਤ ਆਨੰਦ ਆਇਆ ਤੇ ਬਹੁਤ ਵਧੀਆ ਇੰਤਜ਼ਾਮ ਨੇ। ਭਰਾ ਸਾਡੇ ਬਹੁਤ ਵਧੀਆ ਸਾਡੇ ਨਾਲ ਸਹਿਯੋਗ ਕਰਦੇ ਨੇ। ਬਹੁਤ ਵਧੀਆ ਸਾਨੂੰ ਲੱਗਿਆ ਇੱਥੇ ਆ ਕੇ। ਕਿੰਨੇ ਦਿਨ ਦਾ ਹੈ ਇੱਥੇ ਤੁਹਾਡਾ ਸਟੇ ਹੋਏਗਾ ਜੀ? ਇੱਥੇ ਸਾਡਾ ਵੈਸੇ ਕੋਲੇ ਪਾਕਿਸਤਾਨ 10 ਦਿਨ ਦਾ ਸਟੇ ਹੈ ਜੀ। ਜੀ ਜੀ। ਇੱਥੇ 2 ਦਿਨ ਦਾ ਹੋਰ ਸਟੇ ਹੈ ਜੀ। 2 ਦਿਨ ਦਾ ਹੈ। ਹਾਂਜੀ। ਜਿਹੜੀ ਮੇਨ ਭੋਗ ਪੈਣਾ ਹੈ, ਮੇਨ ਜਿਹੜੀ ਸਰਮਨੀ ਹੁੰਦੀ ਹੈ ਪਾਲਕੀ ਦੀ, ਉਹ ਕੱਲ ਹੋਏਗੀ? ਕੱਲ ਹੋਏਗੀ ਜੀ। ਕੱਲ ਹੋਏਗੀ। ਜੀ ਜੀ। ਉਸ ਤੋਂ ਬਾਅਦ ਫਿਰ ਪਰਸੋਂ ਦਾ ਕੀ ਪਲਾਨ ਤੁਹਾਡਾ ਇੱਥੇ ਹੋਏਗਾ? ਤੇ ਪਰਸੋਂ ਦਾ ਪਲਾਨ ਦੇਖੋ ਜੀ, ਜਿੰਦਰ ਦਾ ਰੂਟ ਹੈਗਾ, ਉੱਧਰ ਦਾ ਅਸੀਂ ਜਾਵਾਂਗੇ ਜੀ। ਅੱਛਾ ਅੱਛਾ ਅੱਛਾ। ਤੇ ਅੱਜ ਸੰਗਤਾਂ ਸਾਰਾ ਦਿਨ ਇੱਥੇ ਹੀ ਰਹਿਣਗੀਆਂ? ਨਹੀਂ ਜੀ, ਅੱਜ ਸੰਗਤ ਗੁਰਦੁਆਰਾ ਸੱਚਾ ਸੌਦਾ ਸਾਹਿਬ ਜਾ ਰਹੀ ਹੈ ਜੀ। ਅੱਛਾ ਠੀਕ ਹੈ। ਹਾਂਜੀ, ਬੱਸਾਂ ਦਾ ਇੰਤਜ਼ਾਮ ਕੀਤਾ ਹੈ, ਬਹੁਤ ਵਧੀਆ ਇੰਤਜ਼ਾਮ ਹੈ ਜੀ। ਜੀ ਜੀ। ਅਸੀਂ ਬਹੁਤ ਖੁਸ਼ ਹਾਂ। ਅਸੀਂ ਪਾਕਿਸਤਾਨ ਸਰਕਾਰ ਨੂੰ ਇੱਕ ਬੇਨਤੀ ਕਰਨਾ ਚਾਹੁੰਦੇ ਹਾਂ। ਜੀ ਜੀ ਪਲੀਜ਼। ਅੱਗੋਂ ਵੱਧ ਤੋਂ ਵੱਧ ਵੀਜ਼ੇ ਦਿੱਤੇ ਜਾਣ ਸਿੱਖ ਸੰਗਤਾਂ ਨੂੰ। ਐਤਕਾਂ ਸਿੱਖ ਸੰਗਤਾਂ ਦੇ ਵੀਜ਼ੇ ਬਹੁਤ ਕੱਟੇ ਗਏ ਨੇ, ਕਿਉਂਕਿ ਵੱਧ ਤੋਂ ਵੱਧ ਸਿੱਖ ਸੰਗਤ ਆਵੇ ਤੇ ਗੁਰੂ ਘਰਾਂ ਦੇ ਦਰਸ਼ਨ ਕਰੇ ਜੀ। ਅਸੀਂ ਇਹ ਬੇਨਤੀ ਕਰਦੇ। ਇਹ ਤੁਸੀਂ ਬਿਲਕੁਲ ਸਹੀ ਕਹਿੰਦੇ ਹੋ ਕਿ 3000 ਲੋਕਾਂ ਦੇ ਵੀਜ਼ੇ ਲੱਗਣੇ ਸੀ ਔਰ ਉਹਦੇ ਤੇ ਜਿਹੜਾ ਅਪਲਾਈ ਕੀਤਾ ਗਿਆ ਹੈ ਉਹ 5500 ਲੋਕਾਂ ਨੇ ਕੀਤਾ ਸੀ। ਤੇ ਤੁਸੀਂ ਕੀ ਕਹਿੰਦੇ ਹੋ ਜੀ, ਕਿੰਜ ਦੇ ਲੱਗੇ ਸਾਰੇ ਅਰੇਂਜਮੈਂਟਸ? ਅੱਜ ਤੁਸੀਂ ਇੱਥੇ ਪਾਕ ਪਵਿੱਤਰ ਇਸ ਥਾਂ ਤੇ ਮੌਜੂਦ ਹੋ, ਕਿਵੇਂ ਦਾ ਲੱਗ ਰਹੀ ਹੈ? ਅਸੀਂ ਸਭ ਤੋਂ ਪਹਿਲਾਂ ਤਾਂ ਗੁਰੂ ਨਾਨਕ ਦੇਵ ਦੇ ਜਨਮ ਦਿਨ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ। ਤੁਸੀਂ ਆਪਣਾ ਨਾਮ ਦੱਸੋ ਤੇ ਕਿੱਥੋਂ ਆਣਾ ਹੈ? ਸੁਖਦੇਵ ਸਿੰਘ ਜੀ, ਨਰਵਾਣਾ ਸਾਡਾ ਜ਼ਿਲ੍ਹਾ ਜੀਂਦ ਦੇ ਹਰਿਆਣੇ ਤੋਂ ਹੀ ਆਏ ਹਾਂ ਜੀ। ਤੇ ਸਾਨੂੰ ਬਹੁਤ ਹੀ ਖੁਸ਼ੀ ਹੈ ਇੱਥੇ ਆ ਕੇ। ਅਸੀਂ ਆਉਣਾ ਚਾਹੁੰਦੇ ਸੀ, ਪਰਮਾਤਮਾ ਨੇ ਬਾਬਾ ਨਾਨਕ ਨੇ ਸਾਡੇ 'ਤੇ ਮਿਹਰ ਰੱਖ ਰੱਖਿਆ। ਸਾਨੂੰ ਜਿਹੜਾ ਇੱਥੇ ਦਾ ਵੀਜ਼ਾ ਮਿਲਿਆ, ਤਮੰਨਾ ਸੀ ਪਰ ਵੀ ਅਸੀਂ ਕੋਸ਼ਿਸ਼ ਕੀਤੀ ਸੀ ਤੇ ਪਰ ਕੋਈ ਸਾਨੂੰ ਨਹੀਂ ਮਿਲਿਆ। ਚਲੋ ਐਸੇ ਹੀ ਸਾਡੇ ਬਾਬੇ ਨੇ ਮਿਹਰ ਕੀਤੀ ਹੈ। ਸਾਨੂੰ ਬਹੁਤ ਇਹਦੀ ਮਿਹਰਬਾਨੀ ਕੀਤੀ ਬਾਬੇ ਨੇ।
ਭਾਈ ਬਾਕੀ ਇੱਥੋਂ ਦਾ ਜਿਹੜਾ ਅਰੇਂਜਮੈਂਟ ਬਹੁਤ ਵਧੀਆ ਹੈ। ਅਸੀਂ ਬਹੁਤ ਹੀ ਜਿਹੜਾ ਖੁਸ਼ ਹਾਂ। ਤਮੰਨਾ ਸੀ ਕਿ ਅਸੀਂ ਇੱਥੇ ਆਈਏ ਔਰ ਅੱਜ ਸਾਡੀ ਇੱਕ ਤਮੰਨਾ ਜਿਹੜੀ ਪੂਰੀ ਹੋਈ ਔਰ ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਵੀ ਸਾਨੂੰ ਮੌਕਾ ਮਿਲੇਗਾ। ਬਾਕੀ ਮੈਂ ਜਿਹੜਾ ਵੇ ਥੋੜ੍ਹਾ ਜਿਹਾ ਜਿਹੜਾ ਤੁਹਾਡਾ ਹੈ ਉੱਥੇ ਬੈਠਾ ਐਮਬੈਸੀ ਬੈਠੀ ਹੈ ਦਿੱਲੀ ਜੀ। ਉਹਨਾਂ ਦੀ ਸਾਡੀ ਰਿਕੁਐਸਟ ਹੈ ਕਿ ਕਮ ਤੋਂ ਕਮ ਇੱਕ ਹਫ਼ਤਾ ਪਹਿਲਾਂ ਜਿਹੜੀ ਲਿਸਟ ਜਾਰੀ ਕਰੋ ਤਾਂ ਕਿ ਜਿਹੜੀ ਨਾ ਲੋਕ ਕਈ ਵਾਰੀ ਟਾਈਮ ਸਾਨੂੰ ਪਤਾ ਲੱਗਦਾ ਹੈ ਕਿ ਕਈ ਵਾਰੀ ਬੰਦਾ ਸੋਚ ਜਾਵੇ ਕਿ ਹੁਣ ਤੇ ਆਉਣਾ ਹੀ ਨਹੀਂ ਵੀਜ਼ਾ ਤੇ ਬੰਦਾ ਢਿੱਲਾ ਪੈ ਜਾਂਦਾ। ਬੰਦਾ ਢਿੱਲਾ ਪੈ ਕੇ ਬਹਿ ਜਾਂਦਾ ਤੇ ਉਸ ਤੋਂ ਬਾਅਦ ਅਚਾਨਕ ਦੱਸਿਆ ਜਾਂਦਾ ਹੈ, ਖੁਸ਼ੀ ਮਿਲਦੀ ਹੈ ਕਿ ਤੁਹਾਡਾ ਵੀਜ਼ਾ ਲੱਗ ਗਿਆ ਜੇ। ਹਾਂਜੀ ਸਾਨੂੰ ਵੀ ਹੁਣ ਦੀ 23 ਤਰੀਕ ਨੂੰ ਨਹੀਂ ਤੇ ਤੁਸੀਂ ਪਹਿਲੇ ਹੀ ਬੈਗ ਜਦੋਂ ਤੁਸੀਂ ਅਪਲਾਈ ਕਰਦੇ ਹੋ ਨਾ ਬੈਗ ਤਿਆਰ ਕਰਕੇ ਰੱਖ ਦਿੱਤਾ ਕਰੋ, ਤੁਸੀਂ ਤਿਆਰੀ ਆਪਣੀ ਕਰ ਲਈ ਕਰੋ। ਬਿਲਕੁਲ ਬੈਗ ਵੀ ਤਿਆਰ ਸਭ ਕੁਝ ਤਿਆਰ ਹੈ। ਸਾਨੂੰ 3-4 ਵਜੇ ਰਾਤ ਨੂੰ 8 ਵਜੇ ਪਤਾ ਲੱਗਿਆ ਹਾਂ ਕਿ ਹਾਂ, ਸਾਡਾ ਵੀਜ਼ਾ ਲੱਗ ਗਿਆ। ਤੁਹਾਨੂੰ ਪਰਸੋਂ ਰਾਤ 8 ਵਜੇ ਲੱਗਿਆ ਹਾਂ ਪਤਾ। ਤੇ 24 ਨੂੰ ਸਵੇਰੇ ਅਸੀਂ ਚੱਲਣਾ ਸੀ। ਹੂੰ। ਉੱਥੋਂ ਫਿਰ ਅਸੀਂ ਚੱਲ ਕੇ ਕੁਰਕਸ਼ੇਤਰ ਆਏ। ਕੁਰਕਸ਼ੇਤਰ ਤੋਂ ਫਿਰ ਅਸੀਂ ਜਿਹੜਾ ਗੁਰਦੁਆਰਾ ਕਮੇਟੀ ਜਿਹੜਾ ਹਰਿਆਣੇ ਦੀ ਕਮੇਟੀ ਉਹਦੀ ਬੱਸਾਂ 'ਤੇ ਬੈਠ ਕੇ ਸਾਨੂੰ ਕੱਲ੍ਹ ਉੱਥੇ ਛੱਡ ਗਏ ਆਪਣਾ ਬਾਘਾ ਬਾਰਡਰ 'ਤੇ। ਠੀਕ ਹੈ। ਉੱਥੋਂ ਅਸੀਂ ਬੜੇ ਆਰਾਮ ਦੇ ਨਾਲ ਜਿਹੜਾ ਹੁਣ ਬੜੀਆਂ ਸੋਹਣੀਆਂ ਲਗਜ਼ਰੀ ਬੱਸਾਂ ਦਿੱਤੀਆਂ ਨੇ ਸਾਨੂੰ ਔਰ ਬੜਾ ਉਹਦਾ ਮਜ਼ਾ ਆਏਗਾ। ਹਾਂ, ਹਾਂ। ਜਿੰਨੇ ਵੀ ਅਗਰ ਸਭ ਤੋਂ ਵੱਡੀ ਚੀਜ਼ ਇੱਕ ਯੋਗੀ ਹੈ ਜਿਹੜਾ ਸਾਡਾ ਟੂਰ ਥੋੜ੍ਹਾ ਵਧਾ ਦਿੱਤਾ ਗਿਆ ਹੈ। ਹੂੰ। ਜਿਹੜੇ ਸਾਨੂੰ ਜਿਵੇਂ ਧੂਰੀ ਸਾਹਿਬ ਗੁਰਦੁਆਰਾ ਹੈ, ਕਰਤਾਰਪੁਰ ਸਾਹਿਬ ਗੁਰਦੁਆਰਾ ਉੱਥੇ ਵੀ ਸਟੇ ਦੇ ਦਿੱਤਾ ਹੈ। ਉੱਥੇ ਵੀ ਘੁੰਮਣਾ ਹੈ, ਇੱਕ ਰਾਤ ਸਟੇ ਕਰਨਾ ਹੈ। ਸਾਨੂੰ ਉਹਦਾ ਫਾਇਦਾ ਹੋ ਗਿਆ। ਤੁਸੀਂ ਕਰਤਾਰਪੁਰ ਠਹਿਰੋਗੇ, ਇੱਕ ਸਟੇ ਉੱਥੇ, ਨਾਈਟ ਸਟੇ ਉੱਥੇ। ਚਲੋ ਇਹ ਬਹੁਤ ਚੰਗੀ ਚੀਜ਼ ਹੈ ਜੀ। ਉੱਥੇ ਤੁਹਾਡੀ ਦਿਲੀ ਤਮੰਨਾ, ਦਿਲੀ ਮੁਰਾਦਾਂ ਜਿਹੜੀਆਂ ਨੇ ਰਾਤ ਰਹਿਣ ਦੀਆਂ ਉਹ ਪੂਰੀਆਂ ਹੋਣਗੀਆਂ। ਹਾਂਜੀ ਹਾਂਜੀ, ਜਿਹਦੇ ਅੱਗੇ ਪਹਿਲੇ ਸੀ ਆਈ ਦਾ ਸੀ ਦਰਸ਼ਨ ਕਰਕੇ ਚਲੇ ਦੇ ਜਾਈ ਰਾਤ ਨੂੰ ਸਟੇ ਨਹੀਂ ਮਿਲਦਾ। ਜੀ ਜੀ। ਇਹ ਹੁਣ ਸਾਡਾ ਉਹ ਵੀ ਜਿਹੜਾ ਤਮੰਨਾ ਹੈ। ਹਾਂ, ਜਿਹੜੇ ਇੰਡੀਅਨ ਸਾਈਡ ਤੋਂ ਆਉਂਦੇ ਨੇ ਉਹਨਾਂ ਨੂੰ ਤਾਂ ਫਿਰ ਸਵੇਰ ਨੂੰ ਆਏ ਤੇ ਸ਼ਾਮ ਨੂੰ ਉਹਨਾਂ ਨੂੰ ਵਾਪਸੀ ਉਹਨਾਂ ਦੀ ਹੁੰਦੀ ਹੈ। ਸੁਬਾਹ ਸਵੇਰੇ ਆਉਂਦੇ ਨੇ, ਸ਼ਾਮ ਨੂੰ ਚਲੇ ਜਾਂਦੇ ਹਨ। ਹੁਣ ਤੁਸੀਂ ਉਹਨਾਂ ਖੁਸ਼ਕਿਸਮਤ ਲੋਕਾਂ 'ਚ ਹੋਏਗੇ ਜਿਹੜੇ ਸਵੇਰ ਦਾ ਚੜ੍ਹਦਾ ਸੂਰਜ ਤੁਸੀਂ ਉੱਥੋਂ ਦੇਖੋਗੇ। ਔਰ ਪਾਕਿਸਤਾਨ ਦਾ ਜਿਹੜਾ ਸਟੈਂਡਰਡ ਟਾਈਮ ਜਿਹੜਾ ਹੈ ਨਾ ਉਹ ਜਿਹੜਾ ਲਿਆ ਜਾਂਦਾ ਹੈ ਉਹ ਵੀ ਕਰਤਾਰਪੁਰ ਸਾਹਿਬ ਦੇ ਨਾਲ ਤੋਂ ਹੀ ਲਿਆ ਜਾਂਦਾ ਹੈ। ਸਾਨੂੰ ਬਹੁਤ ਹੀ ਮਤਲਬ ਜਿਹੜਾ ਸਟੈਂਡਿੰਗ ਤੋਂ 4:30 ਵਜੇ ਸਾਡੇ ਅੱਧਾ ਘੰਟਾ ਪਿੱਛੇ ਉਹਦੇ ਉੱਥੋਂ ਲਿਆ ਗਿਆ ਔਰ ਸਾਡੀ ਤਾਂ ਜਾਣਕਾਰੀ ਮਿਲਦੀ ਨਹੀਂ ਸਾਨੂੰ ਮਿਲੀ ਜੀ। ਬਹੁਤ ਸਾਨੂੰ ਜਿਹੜਾ ਬਾਕੀ ਕਿਵੇਂ ਦਾ ਲੱਗ ਰਿਹਾ ਹੈ ਕੁਝ ਤੁਸੀਂ ਤਾਂ ਜ਼ਹਿਰੀ ਗੱਲ ਹੈ ਅਜੇ ਬਾਹਰ ਨਹੀਂ ਨਿਕਲੇ ਬਾਜ਼ਾਰ ਵਿੱਚ ਇੱਥੋਂ ਦੇ ਲੋਕਾਂ ਨਾਲ ਮਿਲੇ ਹੋ ਕਿੰਝ ਦਾ ਰਵੱਈਆ ਹੈ ਲੋਕਾਂ ਦਾ ਤੁਹਾਡੇ ਨਾਲ? ਸਾਨੂੰ ਜਦੋਂ ਲੋਕ ਆਦਮੀ ਆਮ ਮਿਲਦਾ ਹੈ ਉਹ ਤੇ ਸਾਨੂੰ ਬਹੁਤ ਖੁਸ਼ ਹੋ ਕੇ ਮਿਲਦਾ ਹੈ। ਕੱਲ੍ਹ ਜਦੋਂ ਅਸੀਂ ਨਨਕਾਣਾ ਸਾਹਿਬ ਪ੍ਰਵੇਸ਼ ਕੀਤਾ ਹੈ ਲੋਕਾਂ ਨੇ ਜਿਹੜਾ ਇਹਨਾਂ ਵਿੱਚੋਂ ਬਹੁਤ ਹੀ ਬੱਸ ਦੇ ਵਿੱਚ ਅਸੀਂ ਬੈਠੇ ਸਾਂ ਬਾਹਰੋਂ ਜਿਹੜਾ ਉਹਨਾਂ ਹੈਲੋ ਕਰਕੇ ਉਹਨਾਂ ਸਵਾਲ ਕੀਤਾ। ਕਈਆਂ ਨੇ ਹੱਥ ਵੀ ਜੋੜੇ ਨੇ, ਕਈਆਂ ਨੇ ਜਿਹੜਾ ਨਾ ਇੰਝ ਬਿਲਕੁਲ ਉਹਨਾਂ ਦਾ ਸਵਾਲ ਕਰਦੇ ਉਹਨਾਂ ਨੇ ਜਿਹੜਾ ਬਹੁਤ ਖੁਸ਼ੀ ਹੋਈ। ਜਦੋਂ ਅਸੀਂ ਲੋਕ ਉਦੋਂ ਵੀ ਲੋਕਾਂ ਨੇ ਮੰਡੀ 'ਤੇ ਜਿਹੜਾ ਸਾਡਾ ਲੋਕਾਂ ਨੇ ਹੱਥਾਂ ਲਾ ਕੇ ਸਵਾਗਤ ਕੀਤਾ। ਬਹੁਤ ਹੀ ਸਹੀ ਮਤਲਬ ਜੀ ਆਇਆਂ ਨੂੰ ਜੀ, ਹਮੇਸ਼ਾ ਆਉਂਦੇ ਰਹੋ। ਲਓ ਜੀ ਹੁਣ ਤੁਹਾਨੂੰ ਦਿਖਾਉਂਦੇ ਆ ਕੁਝ ਲੋਕ ਬੈਠੇ ਨੇ ਤੇ ਉਹਨਾਂ ਬੈਠੇ ਲੋਕਾਂ ਦੇ ਵਿੱਚ ਨਾ ਕੁਝ ਨੀਂਦਰ ਵੀ ਆ ਰਹੀ ਹੈ ਲੱਗਦਾ ਹੈ। ਇਹ ਤੇ ਮੇਰੀ ਮਾਂ ਜੀ ਨਾ ਇੱਕ ਇਹ ਤੁਹਾਨੂੰ ਦਿਖਾਣਾ ਹਾਂ ਇਹ ਤਕਰੀਬਨ ਸੌ ਗਏ ਜੀ ਤੇ ਇਹ ਚਿਹਰਿਆਂ ਤੇ ਖੁਸ਼ੀ ਹੈ ਸਾਰਿਆਂ ਦੇ ਨਾ। ਹਾਂਜੀ ਕੀ ਕਹਿਣਾ ਚਾਹੋਗੇ ਭੈਣ ਜੀ, ਕਿਵੇਂ ਦਾ ਲੱਗ ਰਹੀ ਹੈ ਸਾਰਾ? ਕਿਹੜੀ ਥਾਂ ਤੋਂ ਆਏ ਹੋ? एमपी तो इंदौर ਅੱਛਾ ਅੱਛਾ ਅੱਛਾ। बहुत अच्छा लग गया सी पिछले साल गए बड़ी आउट हो गया बहुत इज्जत मांगे। ਚਲੋ ਆਉਂਦੇ ਰਹੋ ਜੀ ਔਰ ਤੁਹਾਡੇ ਆਉਣ ਦੇ ਨਾਲ ਤੁਹਾਡੇ ਦਮ ਦੇ ਨਾਲ ਸਾਰਾ ਕੁਝ ਹੈ ਇੱਥੇ ਰੌਣਕਾਂ ਲੱਗਦੀਆਂ ਨੇ। ਸੋ ਅੱਗੇ ਵੀ ਮੈਸੇਜ ਇਹੀ ਦਿੰਦੇ ਆ ਕਿ ਵੱਧ ਤੋਂ ਵੱਧ ਸੰਗਤਾਂ ਇੱਥੇ ਆਉਣ। ਤੁਹਾਡੇ ਆਉਣ ਦੇ ਨਾਲ ਜਿਤਨੇ ਅਰੇਂਜਮੈਂਟਸ ਹੁੰਦੇ ਨੇ ਡੈਫੀਨਿਟਲੀ ਤੁਹਾਡੇ ਲਈ ਹੁੰਦੇ ਨੇ ਔਰ ਅਸੀਂ ਸਾਰੇ ਇੱਕ ਹੀ ਆ। ਸਾਂਝ ਵੀ ਹੈ ਸਾਡੀ, ਬੋਲੀ ਦੀ ਸਾਂਝ ਹੈ, ਕਲਚਰ ਦੀ ਸਾਂਝ ਹੈ, ਹੋਰ ਕਈ ਸਾਂਝ ਹਨ। ਤੇ ਇੱਧਰ ਇੱਕ ਬੜਾ ਖੁਸ਼ ਚਿਹਰਾ ਬੈਠਾ ਹੈ ਮੇਰੀ ਵੱਡੀ ਭੈਣ ਤੁਸੀਂ ਕਹਿ ਸਕਦੇ ਹੋ। ਤੇ ਕੀ ਕਹਿਣਾ ਚਾਹੁੰਦੇ ਹੋ ਭੈਣ ਜੀ? ਬਹੁਤ ਅੱਛੀ ਯਾਤਰਾ ਹੈ। ਬੜੀ ਤਮੰਨਾ ਸੀ ਸਾਡੀ ਪਹੁੰਚਣ ਦੀ ਇੱਥੇ। ਵਾਹਿਗੁਰੂ ਦੀ ਮਿਹਰ ਕੀਤੀ, ਸਾਡਾ ਵੀਜ਼ਾ ਲੱਗ ਗਿਆ, ਅਸੀਂ ਪਹੁੰਚ ਗਏ ਹਾਂ। ਤੇ ਕਿਹੜੀ ਥਾਂ ਤੋਂ ਆਉਣਾ ਹੈ? ਅਸੀਂ ਦਿੱਲੀ ਤੋਂ ਆਏ ਹਾਂ ਜੀ। ਲੋ ਜੀ ਇਹ ਤਾਂ ਪੂਰਾ ਦਿੱਲੀ ਵੀ ਆ ਗਿਆ ਜੇ। ਤੇ ਦਿੱਲੀ ਦੇ ਅੰਦਰ ਪੰਜਾਬੀ ਚੱਲਦੀ ਹੈ ਫਿਰ ਠੀਕ ਚੱਲਦੀ? ਹਾਂ ਬਸ ਬਸ। ਇਹ ਬੜੀ ਗੱਲ ਹੈ, ਤੁਸੀਂ ਉੱਥੇ ਸੰਭਾਲ ਕੇ ਰੱਖੀ ਹੋਈ ਹੈ ਪੰਜਾਬੀ। ਸਾਡੀਆਂ ਬੀਬੀਆਂ ਤੇ ਇੱਥੇ ਉਰਦੂ ਵੱਲ ਚਲੀਆਂ ਗਈਆਂ ਜੀ ਤੇ ਉਹਨਾਂ ਬੀਬੀਆਂ ਨੂੰ ਵੀ ਕੁਝ ਕਹਿ ਦਿਓ ਕਿ ਪੰਜਾਬੀ ਸਾਡੀ ਆਪਣੀ ਜ਼ਬਾਨ ਹੈ ਤੇ ਬੋਲਿਆ ਕਰੋ। ਪੰਜਾਬੀ ਮਾਂ ਬੋਲੀ ਬੋਲਣੀ ਜ਼ਰੂਰ ਸਿੱਖੋ, ਇਸਨੂੰ ਬੋਲਣੀ ਚਾਹੀਦੀ ਹੈ, ਆਪਣੇ ਬੱਚਿਆਂ ਨੂੰ ਸਿਖਾਓ। ਬਿਲਕੁਲ, ਕਿਉਂਕਿ ਪੰਜਾਬੀ ਹੈ ਤੇ ਅਸੀਂ ਹਾਂ। ਹਾਂ ਇਹ ਸਾਂਝ ਸਾਰੀ ਪੰਜਾਬੀ ਬੋਲੀ ਦੀ ਹੀ ਹੈ। ਹਾਂਜੀ ਤੇ ਸਾਡੇ ਇੱਥੇ ਬੀਬੀਆਂ ਨੂੰ ਨਾ ਸੌਰੀ ਕੋਈ ਸ਼ੌਕ ਪੈ ਗਿਆ ਹੈ ਆਪਣੀ ਪੰਜਾਬੀ ਛੱਡ ਕੇ ਤੇ ਦੂਜੀ ਬੋਲੀ ਬੋਲਣ ਦਾ, ਜਿਹਨੂੰ ਤੁਸੀਂ ਹਿੰਦੀ ਕਹਿੰਦੇ ਹੋ ਅਸੀਂ ਉਰਦੂ ਕਹਿੰਦੇ ਹਾਂ। ਤੇ ਇਸ ਲਈ ਜਿਹੜੀ ਆਪਣੀ ਬੋਲੀ ਹੈ ਉਹ ਸਾਰਿਆਂ ਤੋਂ ਪਹਿਲੇ ਹੈ ਤੇ ਬਾਕੀ ਤਾਂ ਫਿਰ ਬਾਅਦ ਦੀਆਂ ਚੀਜ਼ਾਂ ਨਾ। ਅੰਗਰੇਜ਼ੀ ਵੀ ਆਣੀ ਚਾਹੀਦੀ ਹੈ, ਸਾਰਾ ਕੁਝ ਆਉਣਾ ਚਾਹੀਦਾ, ਲੇਕਿਨ ਆਪਣੀ ਬੋਲੀ ਬੋਲਣੀ ਚਾਹੀਦੀ। ਜਿੱਧਰ ਵੀ ਅਸੀਂ ਦੇਖੀਏ ਤੇ ਸਾਰੇ ਚਿਹਰਿਆਂ ਤੇ ਖੁਸ਼ੀ ਹੈ। ਡੈਫੀਨਿਟਲੀ ਇੱਕ ਦਿਲੀ ਮੁਰਾਦ ਜਿਹੜੀ ਹੈ ਉਹ ਪੂਰੀ ਉਹਨਾਂ ਦੀ ਹੋਗੀ। ਸੋ ਨਾਲ ਨਾਲ ਕੋਈ ਕਾਲਸ ਵੀ ਆ ਰਹੀਆਂ ਨੇ ਮੈਨੂੰ ਤੇ ਕਾਲਸ ਵੀ ਲੈ ਕੇ ਤੇ ਬਾਅਦ ਵਿੱਚ ਮੈਂ ਫਿਰ ਵੀ ਲਾਈਵ ਆਵਾਂਗਾ। ਇਹ ਪਹਿਲਾ ਲਾਈਵ ਸੀ ਅੱਜ ਦਾ ਜਿਹਦੇ ਨਾਲ ਮੈਂ ਤੁਹਾਡੀ ਕੁਝ ਲੋਕਾਂ ਦੀ ਗੱਲ ਕਰਾਈ ਤੇ ਹੁਣ ਮੈਂ ਇਜਾਜ਼ਤ ਚਾਹਾਂਗਾ ਤੇ ਫਿਰ ਮੈਂ ਅੰਦਰ ਜਾਵਾਂਗਾ
ਗੁਰਦੁਆਰਾ ਸਾਹਿਬ ਦੇ, ਤੇ ਫਿਰ ਮੈਂ ਤੁਹਾਡੇ ਉੱਥੇ ਲਾਈਵ ਦੇ ਰਾਹੀਂ ਤੁਹਾਡੇ ਨਾਲ ਮਿਲਦੇ ਹਾਂ।